ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਆਪਾਂ ਚੱਲਦੇ ਹਾਂ ਪਟਿਆਲਾ ਸਟੂਡੀਓ, ਜਿੱਥੇ ਬਲਤੇਜ ਪੰਨੂ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ। ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜ਼ੇ ਤੋਂ, ਗੁਰਦੀਪ ਸਿੰਘ ਪਿਰਦੀ ਕਲੋਵਸ ਤੋਂ, ਅਸ਼ਾਨਜੀਤ ਸਿੰਘ ਕਲੋਟੀ ਜੁਬਾ ਸਿਟੀ, ਮਨਦੀਪ ਸਿੰਘ ਸੈਨੋਜੇ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਜੱਸੀ ਗਿੱਲ ਤੇ ਲਾਲੀ ਸਿੱਧੂ ਜੀ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੁਬਾ ਸਿਟੀ ਤੋਂ, ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਫੀਲਡ ਤੋਂ, ਗੁਰਵੀਰ ਸਿੰਘ ਬਰਾੜ ਪ੍ਰੈਜ਼ਨੋ, ਹਰਵੰਤ ਸਿੰਘ ਉਪਲ ਜੁਬਾ ਸਿਟੀ ਤੋਂ। ਬਹੁਤ ਬਹੁਤ ਆਪ ਸਭ ਦੇ ਹੀ ਧੰਨਵਾਦੀ ਹੈ ਕਿ ਆਪ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਰੋਤਿਆਂ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਬਲਤੇਜ ਪੰਨੂ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਬੜਾ ਰੌਲਾ ਗੋਲਾ ਪੈ ਰਿਹਾ ਆ ਅਤੇ ਲੋਕਾਂ ਨੂੰ ਫਿਕਰ ਬੜਾ ਆ ਪੰਚਕੂਲਾ ਦੇ ਵਿੱਚ। ਪੰਚਕੂਲਾ ਦੇ ਵਿੱਚ ਮੌਜੂਦਾ ਹਾਲਾਤ ਇਸ ਵੇਲੇ ਕਿਸ ਤਰ੍ਹਾਂ ਦੇ ਬਣੇ ਹੋਏ ਆ? ਪੰਚਕੂਲਾ ਇਸ ਵੇਲੇ ਬਿਲਕੁਲ ਜੀ ਕੇਂਦਰ ਬਿੰਦੂ ਜਿਹੜਾ ਜੀ ਉਹ ਬਣਿਆ ਹੋਇਆ ਸਮੁੱਚੇ ਜੇ ਮੁਲਕ ਦਾ ਨਹੀਂ ਤੇ ਕਮ ਸੇ ਕਮ ਇਸ ਪੂਰੇ ਜਿਹੜਾ ਦੀ ਉਹ ਖਿੱਤੇ ਦਾ। ਔਰ ਜਿਹੜੀ ਹੈਰਾਨਗੀ ਵਾਲੀ ਗੱਲ ਹੈ ਕਿ ਪੰਚਕੂਲਾ ਤੇ ਨੇੜੇ ਤੇੜੇ ਤਕਰੀਬਨ ਸਮੁੱਚੇ ਹਰਿਆਣੇ ਦੇ ਵਿੱਚ ਹੀ ਜਿਹੜੀ ਇਹਦੀ ਧਾਰਾ 144 ਲਾਗੂ ਕੀਤੀ ਹੋਈ ਆ, ਉਹਦੇ ਬਾਵਜੂਦ ਜਿਹੜੇ ਡੇਰੇ ਦੇ ਪ੍ਰੇਮੀ ਆ ਉਹਨਾਂ ਦਾ ਪੰਚਕੂਲਾ ਪਹੁੰਚਣਾ ਜਿਹੜਾ ਜੀ ਉਹ ਜਾਰੀ ਆ। ਜਿਹੜੀਆਂ ਮੇਨ ਸੜਕਾਂ ਨੇ ਉਹਨਾਂ ਦੇ ਉੱਤੇ ਬੈਰੀਕੇਡ ਲਗਾ ਕੇ ਰੋਕਣ ਦੇ ਯਤਨ ਜਿਹੜੇ ਉਹ ਹੋਏ ਆ, ਉਹ ਸਫਲ ਵੀ ਹੋਏ ਆ। ਪਰ ਜਿਹੜੇ ਇਹ ਪ੍ਰੇਮੀ ਨੇ ਜੀ, ਉਹਨਾਂ ਨੇ ਜਿਹੜੀਆਂ ਲਿੰਕ ਸੜਕਾਂ ਨੇ ਉਹਨਾਂ ਦੇ ਰਾਹੀਂ ਟੋਲੀਆਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਆਏ ਨੇ। ਇਹ ਪੰਚਕੂਲਾ ਦੇ ਵਿੱਚ ਸਥਿਤ ਨਾਮ ਚਰਚਾ ਘਰ ਜਿਹੜਾ ਇਹਨਾਂ ਦਾ, ਉੱਥੇ ਗਏ ਨੇ। ਜਦੋਂ ਪੁਲਿਸ ਨੇ ਅੱਗੋਂ ਰੋਕੇ ਨੇ ਤਾਂ ਉੱਥੇ ਸੜਕਾਂ ਦੇ ਕੰਢੇ ਉੱਤੇ ਜਿਹੜਾ ਜੀ ਇਹ ਬਹਿ ਗਏ। ਸਾਰੇ ਤਕਰੀਬਨ ਇੱਕੋ ਜਿਹੇ ਸਟਾਈਲ ਦੇ ਵਿੱਚ ਆ ਰਹੇ ਨੇ, ਬੈਗ ਵਗੈਰਾ ਜਿਹੜੇ ਦੀ ਚੁੱਕ ਕੇ ਨਾਲ, ਰੋਟੀਆਂ ਵਗੈਰਾ ਆਪਣੀਆਂ ਜਿਹੜੀਆਂ ਦੀ ਉਹ ਲੈ ਕੇ। ਜਦੋਂ ਇਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਮਾਈਕ ਮੂਹਰੇ ਕੀਤਾ ਜਾਂਦਾ ਕਿ ਕਿਹਨੇ ਤੁਹਾਨੂੰ ਇੱਥੇ ਭੇਜਿਆ, ਉਹ ਚੁੱਪ ਵੱਟ ਜਾਂਦੇ ਆ। ਪਰ ਉੱਥੇ ਡੇਰੇ ਦੇ ਜਿਹੜੇ ਐਕਸਪਰਟ ਜਾਂ ਤਿਆਰ ਕੀਤੇ ਹੋਏ ਟ੍ਰੇਨਿੰਗ ਦੇ ਕੇ ਜਿਹੜਾ ਵਿਅਕਤੀ ਹੈ ਜੀ, ਭੱਜ ਕੇ ਕੋਈ ਨਾ ਕੋਈ ਆ ਜਾਂਦਾ ਕਿ ਅਸੀਂ ਗੱਲ ਨਹੀਂ ਕਰਨੀ ਚਾਹੁੰਦੇ ਮਾਈਕ ਦੇ ਉੱਤੇ, ਕੈਮਰੇ ਦੇ ਮੂਹਰੇ, ਬਸ ਇੰਨੀ ਗੱਲ ਜਿਹੜੀ ਹੈ ਜੀ ਉਹ ਕਹਿੰਦੇ ਆ। ਭਾਵ ਕਿ ਜਿੰਨੇ ਟੋਲੇ ਨੇ ਉਹਨਾਂ ਦੇ ਉੱਤੇ ਤੁਸੀਂ ਇਹ ਕਹਿ ਲਓ ਕਿ ਤਕਰੀਬਨ ਜਿਹੜਾ ਕੱਲ ਮੈਂ ਦੇਖਿਆ ਜੀ ਉੱਥੇ 30 35 ਜਿਹੜੇ ਬੰਦੇ ਨੇ, ਉਹਨਾਂ ਦੇ ਉੱਤੇ ਇੱਕ ਬੰਦਾ ਜਿਹੜਾ ਜੀ ਉਹ ਡੇਰੇ ਦਾ ਬਿਲਕੁਲ ਨਿਗਾਹ ਰੱਖ ਰਿਹਾ ਕਿ ਇਹ ਕਿਸੇ ਮੀਡੀਆ ਦੇ ਨਾਲ ਗੱਲ ਕਰਕੇ ਕੋਈ ਕੰਟਰੋਵਰਸੀ ਜਿਹੜੀ ਆ ਜੀ ਉਹ ਕ੍ਰੀਏਟ ਨਾ ਕਰ ਲੈਣ। ਜੋ ਹਾਲਾਤ ਬਣੇ ਹੋਏ ਨੇ, ਜੇ ਲਾਇਆ ਜਾਵੇ ਤਾਂ ਮੇਰਾ ਖਿਆਲ ਮੋਰ ਦੈਨ 50% ਜਿਹੜੇ ਲੋਕ ਉੱਥੇ ਪਹੁੰਚੇ ਨੇ ਉਹਨਾਂ ਨੂੰ ਨਹੀਂ ਪਤਾ ਕਿ ਉੱਥੇ ਕਿਉਂ ਆਏ ਨੇ, ਉਹਦਾ ਰੀਜ਼ਨ ਕੀ ਹੈ, ਕਿਹਨੇ ਉਹਨਾਂ ਨੂੰ ਜਿਹੜਾ ਜੀ ਉਹ ਭੇਜਿਆ, ਕਿਵੇਂ ਇਹ ਲੋਕ ਜਿਹੜੇ ਇੱਥੇ ਲਿਆਂਦੇ ਗਏ ਨੇ। ਉੱਥੇ ਕੋਈ ਦੋ ਧੜਿਆਂ ਦੇ ਵਿਚਾਲੇ ਕਿਸੇ ਕਿਸਮ ਦਾ ਟਕਰਾਓ ਤਾਂ ਹੈ ਨਹੀਂਗਾ, ਮਾਮਲਾ ਤਾਂ ਅਦਾਲਤ ਦੇ ਕੋਲੇ ਆ। ਅਦਾਲਤ ਨੇ ਜਿਹੜਾ ਜੀ ਉਹ ਫੈਸਲਾ ਕੱਲ ਨੂੰ ਸੁਣਾ ਦੇਣਾ ਹੈ। ਤਕਰੀਬਨ 24 ਘੰਟੇ ਜਿਹੜੇ ਆ ਜੀ ਹੁਣ ਤਾਂ ਰਹਿ ਗਏ ਨੇ ਇਸ ਫੈਸਲੇ ਦੇ ਵਿੱਚ। ਪੰਚਕੂਲੇ ਨੂੰ ਆਉਣ ਵਾਲੀਆਂ ਬੱਸਾਂ ਜਿਹੜੀਆਂ ਜੀ ਉਹ ਹਰਿਆਣੇ ਨੇ ਅੱਜ ਰੋਕ ਦਿੱਤੀਆਂ ਨੇ। ਹਰਿਆਣੇ ਰੋਡਵੇਜ਼ ਦੀਆਂ ਜਿਹੜੀਆਂ ਬੱਸਾਂ ਨੇ ਉਹ ਅੰਬਾਲੇ ਤੱਕ ਹੀ ਜਿਹੜਾ ਆਉਣਗੀਆਂ। ਸਕੂਲ ਕਾਲਜ ਜਿਹੜੇ ਨੇ ਜੀ ਇਹਤਿਆਤ ਤੌਰ ਦੇ ਉੱਤੇ ਬੰਦ ਕਰ ਦਿੱਤੇ ਗਏ ਨੇ। ਅੱਜ ਜਿਹੜੀਆਂ ਜੀ ਇੰਟਰਨੈਟ ਸੇਵਾਵਾਂ ਰਾਤ ਤੋਂ, ਸਾਡੇ ਇੱਥੋਂ ਮੁਤਾਬਕ ਰਾਤ ਤੋਂ ਜਿਹੜੀਆਂ ਉਹ ਪ੍ਰਭਾਵਿਤ ਹੋ ਸਕਦੀਆਂ ਨੇ। ਕੁਛ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਹਰਿਆਣੇ ਦੇ, ਪੰਜਾਬ ਦੇ ਵਿੱਚ ਵੀ ਜਿਹੜੀਆਂ ਜੀ ਉਹ ਪ੍ਰਭਾਵਿਤ ਰਹਿਣਗੀਆਂ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਲਾਸਟ ਮਿੰਟ ਦੇ ਉੱਤੇ ਕੀ ਕਰ ਦਿੱਤਾ ਜਾਊਗਾ, ਇਹਦਾ ਕੁਛ ਜਿਹੜਾ ਜੀ ਬਹੁਤਾ ਬਾਹਰ ਨਹੀਂ ਦੱਸਿਆ ਜਾ ਰਿਹਾ। ਪੰਚਕੂਲੇ ਨੂੰ ਆਉਂਦੀਆਂ ਜਿਹੜੀਆਂ ਸਰਹੱਦਾਂ ਨੇ ਉਹ ਸੀਲ ਕਰ ਦਿੱਤੀਆਂ ਗਈਆਂ ਨੇ ਜੀ। ਔਰ ਜਿਹੜੀ ਚੰਡੀਗੜ੍ਹ ਤੋਂ ਪੰਚਕੂਲੇ ਨੂੰ ਜਾਂਦੀ ਹੈ ਜੀ ਸਰਹੱਦ, ਉਹ ਸੀਲ ਹੋ ਗਈ ਆ। ਜਿਹੜੀ ਜ਼ੀਰਕਪੁਰ ਤੋਂ ਪੰਚਕੂਲੇ ਨੂੰ ਜਾਂਦੀ ਹੈ ਜੀ ਉਹ ਸੀਲ ਕਰ ਦਿੱਤੀ ਗਈ ਆ। ਹਿਮਾਚਲ ਤੋਂ ਆਉਣ ਵਾਲੀਆਂ ਸੜਕਾਂ ਜਿਹੜੀਆਂ ਜੀ ਉਹ ਸੀਲ ਕਰ ਦਿੱਤੀਆਂ ਗਈਆਂ ਨੇ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੀ ਅਦਾਲਤ ਹੈ ਉਹ ਵੀ ਸ਼ਿਫਟ ਕੀਤੀ ਜਾ ਸਕਦੀ ਹੈ ਜੇ ਜ਼ਰੂਰਤ ਪਈ ਤਾਂ। ਫਿਰ ਇਹ ਅਦਾਲਤ ਜਿਹੜੀ ਹੈ ਜੀ ਸਰਸੇ ਜਾ ਕੇ ਆਪਣਾ ਫੈਸਲਾ ਵੀ ਸੁਣਾ ਸਕਦੀ ਆ।
ਦੂਜੇ ਪਾਸੇ ਇਹ ਕਿਹਾ ਜਾ ਰਿਹਾ ਜੀ ਕਿ ਜਿਹੜਾ ਸਿਰਸੇ ਵਾਲਾ ਹੈ ਉਹ ਅਦਾਲਤ ਦੇ ਵਿੱਚ ਪੇਸ਼ ਹੋਊਗਾ। ਇਹਦੇ ਵਾਸਤੇ ਇਹ ਵੀ ਕਿਹਾ ਜਾ ਰਿਹਾ ਕਿ ਹਰਿਆਣੇ ਦੀ ਸਰਕਾਰ ਦੇ ਵੱਲੋਂ ਹੈਲੀਕਾਪਟਰ ਦੇ ਰਾਹੀਂ ਡੇਰਾ ਮੁਖੀ ਨੂੰ ਪੰਚਕੂਲੇ ਜਿਹੜਾ ਜੀ ਉਹ ਲਿਆਂਦਾ ਜਾਊਗਾ। 2 ਹੈਲੀਕਾਪਟਰ ਨੇ ਇਸ ਵੇਲੇ ਜਿਹੜੇ ਚੰਡੀਗੜ੍ਹ ਤੇ ਪੰਚਕੂਲਾ ਦੇ ਉੱਤੇ ਲਗਾਤਾਰ ਮੰਡਰਾ ਰਹੇ ਨੇ ਔਰ ਉਹ ਨਿਗਾਹ ਰੱਖ ਰਹੇ ਨੇ। ਡਰੋਨ ਕੈਮਰੇ ਜਿਹੜੇ ਆ ਜੀ ਉਹਨਾਂ ਦਾ ਇਸਤੇਮਾਲ ਵੀ ਪੰਚਕੂਲਾ ਦੀ ਪੁਲਿਸ, ਹਰਿਆਣੇ ਦੀ ਪੁਲਿਸ ਜਿਹੜੀ ਹੈ ਜੀ ਉਹ ਕਰ ਰਹੀ ਹੈ ਤਾਂ ਕਿ ਇਹਨਾਂ ਦੇ ਉੱਤੇ ਨਿਗਾਹ ਰੱਖੀ ਜਾ ਸਕੇ। ਇੱਕ ਗੱਲ ਜ਼ਰੂਰ ਹੈ ਕਿ ਇਸ ਸਭ ਕਾਸੇ ਦੇ ਉੱਤੇ ਹਰਿਆਣੇ ਦੀ ਸਰਕਾਰ ਦੇ ਉੱਤੇ ਕਿਸੇ ਨਾ ਕਿਤੇ ਜਿਹੜਾ ਜੀ ਥੋੜਾ ਜਿਹਾ ਸ਼ੱਕ ਹੁੰਦਾ ਨਜ਼ਰ ਆਉਂਦਾ ਕਿ ਜਦੋਂ ਦਫਾ 144 ਲੱਗੀ ਹੋਈ ਆ ਫਿਰ ਇੰਨੇ ਬੰਦੇ ਜਿਹੜਾ ਜੀ ਉਹ ਕਿਵੇਂ ਪਹੁੰਚ ਗਏ। ਹਾਂ, ਜਿੱਥੋਂ ਤੱਕ ਬੰਦਿਆਂ ਦੀ ਗੱਲ ਹੈ ਜੀ ਉਹ ਬਹੁਤ ਵਧਾ ਚੜਾ ਕੇ ਦੱਸਿਆ ਜਾ ਰਿਹਾ। ਕਦੀ ਕਹਿੰਦੇ 50,000 ਆ ਗਿਆ, ਫਿਰ ਕਹਿੰਦੇ ਲੱਖ ਬੰਦਾ ਆ ਗਿਆ, ਫਿਰ ਕਹਿੰਦੇ 1.5 ਲੱਖ ਹੋ ਗਿਆ, 2 ਲੱਖ ਹੋ ਗਿਆ, ਕਹਿੰਦੇ ਅਸੀਂ 50 ਲੱਖ ਬੰਦਾ ਜਿਹੜਾ ਜੀ ਉਹ ਢੋ ਦਿਆਂਗੇ। ਸਿੱਧਮ ਸਿੱਧਾ ਥ੍ਰੈਟ ਜਿਹੜਾ ਜੀ ਉਹ ਅਦਾਲਤ ਨੂੰ ਕੀਤਾ ਜਾ ਰਿਹਾ ਡੇਰੇ ਦੇ ਪ੍ਰੇਮੀਆਂ ਦੇ ਵੱਲੋਂ ਤੇ ਜਿਹੜੇ ਇਸ ਸਾਰੇ ਨੂੰ ਜਿਹੜਾ ਜੀ ਚਲਾ ਰਹੇ ਨੇ ਉਹਨਾਂ ਦੇ ਵੱਲੋਂ। ਇੰਨਾ ਬੰਦਾ ਹੈ ਨੀਗਾ ਜੀ ਜਿੰਨਾ ਕਿਹਾ ਜਾ ਰਿਹਾ। ਜਦੋਂ ਕਿਤੇ ਚੰਡੀਗੜ੍ਹ ਦੇ ਵਿੱਚ ਐਗਜ਼ਾਮ ਵਗੈਰਾ ਜਿਹੜੇ ਜੀ ਹੁੰਦੇ ਆ ਸਟੂਡੈਂਟਸ ਦੇ ਤੇ 20-25 ਹਜ਼ਾਰ ਸਟੂਡੈਂਟ ਆ ਜਾਣ ਤੇ ਸ਼ਹਿਰ ਜਾਮ ਹੋ ਜਾਂਦਾ। 4 ਫੇਰੇ ਜਿਹੜੀਆਂ ਸੜਕਾਂ ਜਾਮ ਹੋ ਜਾਂਦੀਆਂ। ਜਿਵੇਂ ਇਹ ਕਿਹਾ ਜਾ ਰਿਹਾ ਉੱਥੇ ਲੱਖ ਬੰਦਾ ਆ ਜਾਏਗਾ, ਲੱਖ ਲੁੱਕ ਕੋਈ ਨਹੀਂ ਹੈਗਾ। ਹਾਂ, ਲੱਖ ਹੋ ਸਕਦਾ ਹੈ ਕਿ ਜਿਸ ਤਰੀਕੇ ਨਾਲ ਉਹ ਆ ਰਹੇ ਆ ਉਹ ਬੰਦਾ ਉੱਥੇ ਲੱਖ ਹੋ ਜਾਵੇ। ਪਰ ਜਿੱਥੋਂ ਤੱਕ ਕੱਲ ਵਾਲੀ ਗੱਲ ਸੀਗੀ ਜੀ 20-25 ਚਲੋ ਹੱਦ, ਗਿਣਤੀਆਂ ਮਿਣਤੀਆਂ ਉਲਟ ਪੁਲਟ ਹੋ ਸਕਦੀਆਂ ਨੇ, ਐਗਜ਼ੈਕਟ ਗਿਣਤੀ ਨਹੀਂ ਗਿਣੀ ਜਾ ਸਕਦੀ। 30,000 ਬੰਦਾ ਜਿਹੜਾ ਜੀ ਉਹ ਹੋਊਗਾ। ਡੇਰੇ ਦੇ ਵੱਲੋਂ ਜਿਹੜੀਆਂ ਸੋਸ਼ਲ ਮੀਡੀਆ ਦੇ ਰਾਹੀਂ ਧਮਕੀਆਂ ਵਾਲੀਆਂ ਪੁਰਾਣੀਆਂ ਜਿਹੜੀਆਂ ਵੀਡੀਓਜ਼ ਨੇ ਉਹ ਬੜੇ ਜ਼ੋਰ ਸ਼ੋਰ ਦੇ ਨਾਲ ਜਾਰੀ ਕੀਤੀਆਂ ਜਾ ਰਹੀਆਂ ਨੇ ਕਿ ਜੇ ਪਿਤਾ ਜੀ ਨੂੰ ਕੁਝ ਹੋ ਗਿਆ ਤੇ ਅਸੀਂ ਇੰਡੀਆ ਦਾ ਨਾਮ ਜਿਹੜਾ ਜੀ ਉਹ ਨਕਸ਼ੇ ਤੋਂ ਮਿਟਾ ਦਿਆਂਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਪੰਜਾਬ ਵੱਲ ਆਉਂਦੇ ਹੁਣ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦੀਆਂ ਤਿਆਰੀਆਂ ਤੇ ਪੰਜਾਬ ਦਾ ਮਾਹੌਲ ਕਿਸ ਤਰ੍ਹਾਂ? ਪੰਜਾਬ ਦਾ ਮਾਹੌਲ ਜਿਹੜਾ ਜੀ ਟੈਂਸ ਭਰਿਆ ਜੀ। ਸਹੀ ਪੁੱਛੋ ਤਾਂ ਹਰ ਵਿਅਕਤੀ ਜਿਹੜਾ ਜੀ ਉਹਦੇ ਚਿਹਰੇ ਤੇ ਫਿਕਰਮੰਦੀ ਦੀਆਂ ਲਾਈਨਾਂ ਨੇ। ਮੈਂ ਗੱਲ ਕਰ ਰਿਹਾ ਸੀ ਕਿਸੇ ਦੇ ਨਾਲ ਕਿ ਜਿਹੜਾ ਬਚਪਨ ਦੇ ਵਿੱਚ ਜਿਹੜਾ ਜੀ ਛੋਟੇ ਹੁੰਦੇ ਆ ਸਕੂਲ ਦੀਆਂ ਛੋਟੀਆਂ ਕਲਾਸਾਂ 'ਚ ਪੜ੍ਹਦੇ ਆ ਜਦੋਂ ਸਾਕਾ ਨੀਲਾ ਤਾਰਾ ਜਿਹੜਾ ਜੀ ਉਹ ਹੋਇਆ ਉਸ ਟਾਈਮ ਦੇ ਉੱਤੇ ਜਿਹੜਾ ਜੀ ਇਹੋ ਜਿਹਾ ਮਾਹੌਲ ਸੀਗਾ। ਪਰ ਜਦੋਂ ਫੌਜ ਜਿਹੜੀ ਹੈ ਜੀ ਪੰਜਾਬ ਦੇ ਵਿੱਚ ਆਈ ਆ ਉਦੋਂ ਵੀ ਇੰਨਾ ਸਖਤੀ ਜਿਹੜੀ ਹੈ ਜੀ ਉਹ ਨਹੀਂ ਸੀ ਦਿਸੀ। ਇੱਕ ਪੱਖੋਂ ਜਿਹੜਾ ਜੀ ਇਹ ਚੰਗਾ ਪੱਖ ਵੀ ਇਹਨੂੰ ਗਿਣਿਆ ਜਾ ਸਕਦਾ ਹੈ। ਪ੍ਰਸ਼ਾਸਨ ਜਿਹੜਾ ਉਹ ਚੁਸਤ ਹੈ ਔਰ ਪ੍ਰਸ਼ਾਸਨ ਜਿਹੜਾ ਜੀ ਨਿੱਕੀ ਨਿੱਕੀ ਚੀਜ਼ ਦੇ ਉੱਤੇ ਨੇੜੇ ਤੋਂ ਨਿਗਾਹ ਜਿਹੜੀ ਆ ਉਹ ਰੱਖ ਰਿਹਾ। 6 ਜਿਹੜੇ ਜ਼ਿਲ੍ਹੇ ਨੇ ਉਹਨਾਂ ਨੂੰ ਅਤ ਸੰਵੇਦਨਸ਼ੀਲ ਜਿਹੜਾ ਜੀ ਉਹ ਕਰਾਰ ਦਿੱਤਾ ਗਿਆ। ਇਹਦੇ ਵਿੱਚ ਬਰਨਾਲਾ, ਸੰਗਰੂਰ, ਪਟਿਆਲਾ, ਫਰੀਦਕੋਟ ਜਿਹੜੇ ਆ ਉਹ ਸ਼ਾਮਲ ਨੇ। ਇਹਨਾਂ 6 ਡਿਸਟ੍ਰਿਕਟ ਦੇ ਵਿੱਚ ਥਾਂ ਦੇ ਉੱਤੇ ਜਿਹੜੀ ਆ ਜੀ ਉਹ ਨਾਕੇਬੰਦੀ ਕੀਤੀ ਹੋਈ ਆ। PRTC ਦੇ ਜਿਹੜੇ ਹੈਗੇ ਨੇ ਰੂਟ ਸਾਰੇ ਦੇ ਸਾਰੇ ਰੱਦ ਕਰ ਦਿੱਤੇ ਗਏ ਆ ਜੀ ਔਰ PRTC ਦੇ ਜਿਹੜੇ ਜਿੰਨੇ ਜਿਹੜੀਆਂ ਬਾਹਰ ਦੂਜੇ ਸੂਬਿਆਂ 'ਚ ਜਾਂਦੀਆਂ ਬੱਸਾਂ ਉਹ ਸਾਰੀਆਂ ਜਿਹੜੀਆਂ ਜੀ ਉਹ ਬੰਦ ਰਹਿਣਗੀਆਂ। 25 ਅਗਸਤ ਨੂੰ 40% ਕੰਮਕਾਜ ਜਿਹੜਾ ਜੀ ਉਹ ਬੰਦ ਰਹੂਗਾ। ਹਰਿਆਣਾ ਨੇ ਨੇੜੇ ਪੈਂਦੇ ਡੀਪੂਆਂ ਵਿੱਚੋਂ ਕੋਈ ਬੱਸ ਜਿਹੜੀ ਆ ਜੀ ਉਹ ਬਾਹਰ ਨਹੀਂ ਨਿਕਲੂਗੀ, ਨਾ ਹਰਿਆਣੇ ਵਾਲੀਆਂ ਜਿਹੜੀਆਂ ਜੀ ਇੱਧਰ ਆਉਣਗੀਆਂ। ਔਰਬਿਟ ਕੰਪਨੀ ਨੇ ਆਪਣੀਆਂ ਬੱਸਾਂ ਲਕੋਲੀਆਂ ਨੇ। 25 ਤਰੀਕ ਨੂੰ ਜਿਹੜਾ ਜੀ ਉਹ ਵੀ ਬੰਦ ਜਿਹੜਾ ਜੀ ਇਹ ਸਾਰਾ ਰੱਖਣਗੇ। ਸ਼ਿਮਲਾ, ਦਿੱਲੀ, ਅੰਬਾਲਾ, ਸਿਰਸਾ, ਡੱਬਵਾਲੀ ਦੇ ਰੂਟ ਜਿਹੜੇ ਆ ਜੀ ਉਹ ਸ਼ਾਮਲ ਨੇ ਬੰਦ ਰਹਿਣ ਵਾਲਿਆਂ 'ਚ। ਮੁਕਤਸਰ ਡੀਪੂ ਨੂੰ ਹਦਾਇਤ ਕੀਤੀ ਗਈ ਆ ਕਿ ਹਾਲਾਤ ਦੇ ਹਿਸਾਬ ਦੇ ਨਾਲ ਮੌਕੇ ਤੇ ਫੈਸਲਾ ਲਿਆ ਜਾਵੇ। ਸਰਸੇ ਵਾਲੇ ਦੀ ਪੇਸ਼ੀ ਜਿਹੜੀ ਆ ਜੀ ਇਹ PRTC ਨੂੰ 1 ਕਰੋੜ ਰੁਪਏ ਦੇ ਵਿੱਚ ਤਕਰੀਬਨ ਜਿਹੜੀ ਆ ਉਹ ਪਊਗੀ। ਪੁਲਿਸ ਦੇ ਕੋਲੇ ਡਾਂਗਾਂ ਦੀ ਥੋੜ ਜਿਹੜੀ ਆ ਜੀ ਉਹ ਦੱਸੀ ਦੀ ਆ ਤੇ ਪੁਲਿਸ ਨੇ 4000 ਨਵੀਆਂ ਡਾਂਗਾਂ ਜਿਹੜੀਆਂ ਜੀ ਉਹ ਖਰੀਦੀਆਂ ਨੇ। ਇਹਦੇ ਆਰਡਰ ਜਿਹੜੇ ਆ ਜੀ ਉਹ ਪਿਛਲੇ ਦਿਨੀ ਦਿੱਤੇ ਗਏ ਸੀਗੇ ਔਰ ਇਹ ਕਿਹਾ ਜਾ ਰਿਹਾ ਕਿ ਸੰਭਾਵੀ ਰੂਪ ਦੇ ਵਿੱਚ ਇਸੇ ਪੇਸ਼ੀ ਨੂੰ ਮੱਦੇ ਨਜ਼ਰ ਜਿਹੜੇ ਗੜਬੜ ਵਾਲੇ ਖੇਤਰ ਨੇ ਉਹਨਾਂ ਦੇ ਵਿੱਚ ਡਾਂਗਾਂ ਜਿਹੜੀਆਂ ਜੀ ਉਹ ਪ੍ਰੋਵਾਈਡ ਨਵੀਆਂ ਜਿਹੜੀਆਂ ਕੀਤੀਆਂ ਗਈਆਂ ਨੇ। ਬਠਿੰਡੇ ਦੀ ਇਕੱਲੀ ਪੁਲਿਸ ਨੇ 1000 ਨਵੀਆਂ ਡਾਂਗਾਂ ਜਿਹੜੀਆਂ ਜੀ ਉਹ ਖਰੀਦੀਆਂ ਨੇ। ਬਠਿੰਡੇ ਸ਼ਹਿਰ 'ਚੋਂ ਡਾਂਗਾਂ ਮੁੱਕ ਗਈਆਂ ਤੇ ਭੁੱਚੋ ਮੰਡੀ ਤੋਂ ਲੱਕੜ ਦੇ ਕਾਰੋਬਾਰੀਆਂ ਤੋਂ ਇਹ ਡਾਂਗਾਂ ਜਿਹੜੀਆਂ ਜੀ ਉਹ ਮੰਗਵਾਈਆਂ ਗਈਆਂ ਨੇ। ਮਲੇਰਕੋਟਲੇ ਦੀ ਪੁਲਿਸ ਨੇ 500 ਕੇਨ ਸ਼ੀਲਡਾਂ ਜਿਹੜੀਆਂ ਜੀ ਉਹ ਫੌਰੀ ਤੌਰ ਦੇ ਉੱਤੇ ਲਈਆਂ ਨੇ। ਮਾਨਸਾ ਦੀ ਪੁਲਿਸ ਨੇ 200 ਨਵੀਆਂ ਕੇਨ ਸ਼ੀਲਡਾਂ ਜਿਹੜੀਆਂ ਖਰੀਦੀਆਂ ਨੇ ਜਦੋਂ ਕਿ ਜ਼ਿਲ੍ਹੇ ਦੇ ਥਾਣੇਦਾਰਾਂ ਨੇ ਆਪਣੇ ਪੱਧਰ ਦੇ ਉੱਤੇ ਡਾਂਗਾਂ ਦਾ ਵੱਖਰਾ ਪ੍ਰਬੰਧ ਜਿਹੜਾ ਜੀ ਉਹ ਵੀ ਕੀਤਾ। ਜਿਹੜੇ ਪੈਟਰੋਲ ਪੰਪ ਨੇ ਉਹਨਾਂ ਨੂੰ ਬੰਦ ਰੱਖਣ ਦੇ ਹੁਕਮ ਜਿਹੜੇ ਆ ਜੀ ਉਹ ਜਾਰੀ ਕੀਤੇ ਗਏ ਆ।
ਔਰ 1000 ਦੇ ਕਰੀਬ ਜਿਹੜੇ ਪੁਲਿਸ ਵਾਲੇ VVIP ਡਿਊਟੀ ਦੇ ਵਿੱਚ ਸੀ ਉਹ ਸਾਰੇ ਵਾਪਸ ਬੁਲਾ ਕੇ ਉਹਨਾਂ ਨੂੰ ਜਿਹੜਾ ਜੀ ਤਾਇਨਾਤ ਕੀਤਾ ਗਿਆ ਹੈ ਲੋਕਾਂ ਦੇ ਵਾਸਤੇ। ਬੜੇ ਜ਼ਬਰਦਸਤ ਪ੍ਰਬੰਧ ਜਿਹੜੇ ਜੀ ਉਹ ਪੰਜਾਬ ਦੇ ਵਿੱਚ ਕੀਤੇ ਗਏ ਨੇ। ਇੰਨੇ ਪ੍ਰਬੰਧ ਪਹਿਲਾਂ ਜਿਹੜੇ ਜੀ ਉਹ ਬਹੁਤ ਘੱਟ ਦੇਖੇ ਗਏ ਆ। ਪੰਜਾਬ ਪੁਲਿਸ ਤੇ ਨੀਮ ਫੌਜੀ ਦਲਾਂ ਦੇ ਜੀ 25000 ਦੇ ਕਰੀਬ ਜਿਹੜੇ ਜਵਾਨ ਨੇ ਉਹ ਤਾਇਨਾਤ ਕੀਤੇ ਗਏ ਨੇ। ਫੌਜ ਨੂੰ ਇਹ ਹਦਾਇਤ ਕੀਤੀ ਗਈ ਹੈ ਜੀ ਕਿ ਉਹ ਥੋੜੇ ਜਿਹੇ ਨੋਟਿਸ ਦੇ ਉੱਤੇ ਤਿਆਰ ਰਹੇ ਜੇ ਉਹਦੀ ਵੀ ਜ਼ਰੂਰਤ ਜਿਹੜੀ ਹੈ ਜੀ ਉਹ ਪੈਂਦੀ ਹੈ। ਤੇ ਜੀ ਇਸੇ ਦੇ ਨਾਲ ਆਪਾਂ ਜੇ ਗੱਲ ਕਰੀਏ ਆਪਣੇ ਜਥੇਦਾਰ ਦਾ ਵੀ ਬਿਆਨ ਆਇਆ। ਇਸ ਤਰ੍ਹਾਂ ਹੈ ਜੀ ਕਿ ਜਿਹੜੇ ਜਥੇਦਾਰ ਸਾਹਿਬ ਨੇ ਉਹ ਲੱਗਦਾ ਬਿਆਨ ਦੇਣ ਤੱਕ ਸੀਮਤ ਨੇ, ਵੀ ਬਿਆਨ ਕਿਤੇ ਛਪੇ ਤਾਂ ਸਹੀ ਜਾਂ ਉਹ ਦੇਖਦੇ ਨੇ ਇੰਨੀਆਂ ਖਬਰਾਂ ਲੱਗ ਰਹੀਆਂ ਨੇ ਤੇ ਮੇਰਾ ਬਿਆਨ ਵਿੱਚ ਆਇਆ ਹੀ ਨਹੀਂ। ਤੋ ਜਥੇਦਾਰ ਸਾਹਿਬ ਜਿਹੜਾ ਜੀ ਉਹ ਬਿਨਾਂ ਮਤਲਬ ਤੋਂ ਹੀ ਇਹਦੇ ਵਿੱਚ ਕੁੱਦ ਪਏ ਨੇ। ਗਿਆਨੀ ਗੁਰਬਚਨ ਸਿੰਘ ਹੋਰਾਂ ਨੇ ਸਰਸਾ ਮੁਖੀ ਦੇ ਖਿਲਾਫ ਜਿਹੜਾ ਜੀ ਇਹ 25 ਤਰੀਕ ਨੂੰ ਜਿਹੜਾ ਆਉਣ ਵਾਲਾ ਜਿਹੜਾ ਕੇਸ ਦਾ ਫੈਸਲਾ ਇਹਦੇ ਸੰਬੰਧੀ ਸਿੱਖਾਂ ਨੂੰ ਸੁਚੇਤ ਰਹਿਣ ਦੇ ਵਾਸਤੇ ਜਿਹੜਾ ਜੀ ਕਹਿਤਾ। ਉਹਨਾਂ ਨੇ ਕਿਹਾ ਕਿ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਅਕਾਲ ਤਖਤ ਸਕੱਤਰੇਤ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਅਦਾਲਤ ਦੇ ਵੱਲੋਂ ਕੀ ਫੈਸਲਾ ਆਉਂਦਾ ਇਸ ਮਾਮਲੇ ਦੇ ਵਿੱਚ ਸਿੱਖਾਂ ਨੂੰ ਕੋਈ ਆਉਣ ਦੀ ਲੋੜ ਨਹੀਂ। ਜੇ ਆਉਣ ਦੀ ਲੋੜ ਨਹੀਂ ਤੇ ਫਿਰ ਇਸ ਤਰ੍ਹਾਂ ਦਾ ਬਿਆਨ ਦੇਣ ਦੀ ਕੀ ਲੋੜ ਜਿਹੜੀ ਹੈ ਜੀ ਉਹ ਪੈ ਗਈ। ਜਥੇਦਾਰ ਜਿਹੜੇ ਨੇ ਉਹ ਕਹਿੰਦੇ ਆ ਕਿ ਡੇਰਾ ਪ੍ਰੇਮੀ ਜਿਹੜੇ ਆ ਉਹ ਕੋਈ ਵੀ ਘਟੀਆ ਹੱਥ ਖੰਡਾ ਵਰਤ ਸਕਦੇ ਆ। ਇਹਦੇ ਵਾਸਤੇ ਸਾਰੇ ਗੁਰਦੁਆਰਿਆਂ ਦੇ ਵਿੱਚ ਚੌਕਸੀ ਵਰਤੀ ਜਾਵੇ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਜੇ ਡੇਰਾ ਪ੍ਰੇਮੀ ਘਟੀਆ ਹੱਥ ਖੰਡਾ ਵਰਤ ਸਕਦੇ ਆ ਤੇ ਫਿਰ ਉਹਨਾਂ ਨੂੰ ਮਾਫ ਕਰਨ ਵਾਲੇ ਵੀ ਇਹੀ ਡੇਰੇ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੀਗੇ ਜੀ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਕਈ ਵਾਰ ਜਿਹੜੇ ਸਿਆਸੀ ਮਸਲੇ ਵੀ ਆ ਜਾਂਦੇ ਆ ਅਕਾਲ ਤਖਤ ਦੇ ਉੱਤੇ ਜਿਹਦੇ ਕਰਕੇ ਪੰਥ ਲਈ ਦੁਬਿਧਾ ਜਿਹੜੀ ਹੈ ਜੀ ਉਹ ਬਣ ਜਾਂਦੀ ਹੈ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਗੁਰਦੁਆਰੇ ਨੇ ਉਹਨਾਂ ਦੀ ਰਾਖੀ ਕੀਤੀ ਜਾਵੇ ਔਰ ਸਿੱਖ ਜਿਹੜਾ ਭਾਈਚਾਰਾ ਉਹ ਗੁਰਦੁਆਰਿਆਂ ਦੇ ਬਾਹਰ ਖਲੋਵੇ ਤਾਂ ਕਿ ਕੋਈ ਮਾੜੀ ਘਟਨਾ ਜਿਹੜੀ ਹੈ ਜੀ ਉਹ ਨਾ ਵਾਪਰੇ। ਪਰ ਇਹਦੇ ਉਲਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬੰਡੂਗਰ ਹੋਰਾਂ ਨੇ ਜਿਹੜਾ ਜੀ ਜਗਰਾਉਂ ਦੇ ਵਿੱਚ ਇਹ ਗੱਲ ਕਹੀ ਆ ਕਿ ਪੰਜਾਬ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ। ਉਹਨਾਂ ਨੇ ਕਿਹਾ ਕਿ ਸਿੱਖਾਂ ਦਾ ਜਿਹੜਾ ਜੀ ਇਸ ਕੇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਗਾ। ਉਹਨਾਂ ਨੇ ਕਿਹਾ ਕਿ ਨਰੋਲ ਅਦਾਲਤੀ ਮਾਮਲਾ ਹੈ, ਇਹਨੂੰ ਸਿੱਖਾਂ ਤੇ ਹਿੰਦੂਆਂ ਤੇ ਹੋਰ ਧਰਮਾਂ ਦੇ ਫਿਰਕਿਆਂ ਵਾਲਾ ਬਣਾ ਕੇ ਜਿਹੜਾ ਜੀ ਉਹ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਸੇ ਨੂੰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਇਹਦੇ ਨਾਲ ਕੋਈ ਸਿੱਖ ਭਾਈਚਾਰੇ ਦਾ ਲੈਣਾ ਦੇਣਾ ਨਹੀਂ। ਹਮੇਸ਼ਾ ਜਿਹੜਾ ਜੀ ਇਸ ਤਰ੍ਹਾਂ ਹੀ ਹੁੰਦਾ ਕਿ ਇੱਕ ਜਣਾ ਜਿਹੜਾ ਜੀ ਉਹ ਬਿਆਨ ਦਿੰਦਾ, ਦੂਜਾ ਜਿਹੜਾ ਹੈ ਜੀ ਉਹਨੂੰ ਇੱਕ ਕਿਸਮ ਦੇ ਨਾਲ ਕਾਟਾ ਫੇਰ ਦਿੰਦਾ। ਇਹ ਉਸੇ ਤਰੀਕੇ ਦੀ ਕਹਾਣੀ ਜਿਹੜੀ ਹੈ ਜੀ ਇਹ ਕਹੀ ਜਾ ਸਕਦੀ ਹੈ ਕਿ ਜਥੇਦਾਰ ਜਿਹੜਾ ਜੀ ਉਹ ਕੋਈ ਬਿਆਨ ਦੇ ਰਹੇ ਨੇ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜੇ ਨੇ ਜੀ ਉਹ ਆਪਣੀ ਵੱਖਰੀ ਡਫਲੀ ਵਜਾ ਰਹੇ ਜੀ। ਬਿਲਕੁਲ ਜੀ, ਇਹਨਾਂ ਦਾ ਤਾਂ ਇੱਦਾਂ ਆ ਵੀ ਜੇ ਮੀਂਹ ਵਰਿਆ ਤਾਂ ਫਿਰ ਅੰਦਰ ਜਾ ਬੈਠਾਂਗੇ ਤੇ ਜੇ ਠੀਕ ਹੋਇਆ ਤਾਂ ਬਾਹਰ ਜਾ ਬੈਠਾਂਗੇ। ਇਹੋ ਜਿਹਾ ਇਹਨਾਂ ਦਾ ਹਾਲਾਤ ਆ। ਤੇ ਆਪਾਂ ਅੱਗੇ ਨਵਜੋਤ ਸਿੱਧੂ ਦੀ ਜੇ ਗੱਲ ਕਰੀਏ ਤੇ ਉਸ ਨੇ ਕਾਹਲੀ ਦੇ ਵਿੱਚ ਕਲਾ ਪਰਿਸ਼ਦ ਦਾ ਫੈਸਲਾ ਲਿਆ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਹ ਕਲਾ ਪਰਿਸ਼ਦ ਦਾ 2 ਦਿਨ ਪਹਿਲਾਂ ਫੈਸਲਾ ਲਿਆ ਗਿਆ ਸੀਗਾ ਜਿਹਦੀ ਚੇਅਰਪਰਸਨ ਸਤਿੰਦਰ ਸੱਤੀ ਨੂੰ ਲਾਂਭੇ ਕਰਕੇ ਡਾਕਟਰ ਸੁਰਜੀਤ ਪਾਤਰ ਹੋਰਾਂ ਨੂੰ ਇੱਥੇ ਜਿਹੜਾ ਜੀ ਨਿਯੁਕਤ ਕੀਤਾ ਗਿਆ ਸੀਗਾ। ਔਰ ਇਸ ਮਾਮਲੇ ਦੇ ਉੱਤੇ ਹੁਣ ਜਿਹੜੇ ਜੀ ਕੁਝ ਨਵੇਂ ਜਿਹੜੇ ਪੱਖ ਹੈ ਉਹ ਸਾਹਮਣੇ ਇਹ ਆ ਰਹੇ ਆ ਕਿ ਇਹ ਕਾਹਲੀ ਦੇ ਵਿੱਚ ਫੈਸਲਾ ਲਿਆ ਗਿਆ। ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀਆਂ ਕਲਾ ਪਰਿਸ਼ਦ ਦੇ ਵਿੱਚ ਨਿਯੁਕਤੀਆਂ ਦੀ ਪ੍ਰਕਿਰਿਆ ਉਹਨੂੰ ਇੱਕ ਕਿਸਮ ਦੇ ਨਾਲ ਪੂਰਾ ਨਹੀਂ ਕੀਤਾ ਗਿਆ। ਪਰਿਸ਼ਦ ਦੇ ਸੰਵਿਧਾਨ ਦੇ ਅਨੁਸਾਰ ਪੰਜਾਬ ਕਲਾ ਪਰਿਸ਼ਦ ਦੇ ਵਿੱਚ ਨਵੀਆਂ ਨਿਯੁਕਤੀਆਂ ਪਰਿਸ਼ਦ ਦੀ ਮਿਆਦ ਖਤਮ ਹੋਣ ਜਾਂ ਇਹਨੂੰ ਭੰਗ ਕਰਨ ਬਾਅਦ ਹੀ ਕੀਤੀਆਂ ਜਾ ਸਕਦੀਆਂ ਨੇ। ਸਰਕਾਰ ਸਿੱਧੇ ਤੌਰ ਦੇ ਉੱਤੇ ਅਹੁਦੇਦਾਰ ਨਾਮਜ਼ਦ ਨਹੀਂ ਕਰ ਸਕਦੀ। ਸਿਰਫ 3 ਮੈਂਬਰ ਹੀ ਨਾਮਜ਼ਦ ਜਿਹੜੇ ਆ ਜੀ ਉਹ ਕੀਤੇ ਜਾ ਸਕਦੇ ਆ। ਸਰਕਾਰ ਦੇ ਵੱਲੋਂ ਨਾਮਜ਼ਦ ਕੀਤੇ 3 ਮੈਂਬਰ ਅੱਗੇ ਆਪਣੀ ਪੱਧਰ ਦੇ ਉੱਤੇ 11 ਹੋਰ ਕਲਾਕਾਰ ਜਿਹੜੇ ਆ ਜੀ ਉਹਨਾਂ ਨੂੰ ਨਾਮਜ਼ਦ ਕਰਦੇ ਆ ਜੀ। ਔਰ ਜਿਹੜੀਆਂ ਯੂਨੀਵਰਸਿਟੀਜ਼ ਨੇ ਉਹਨਾਂ ਦੇ ਸਰਕਾਰੀ ਅਧਿਕਾਰੀ ਵੀ ਮੈਂਬਰ ਜਿਹੜੇ ਆ ਜੀ ਉਹ ਨਾਮਜ਼ਦ ਕੀਤੇ ਜਾਂਦੇ ਆ। 16 ਮੈਂਬਰੀ ਕਮੇਟੀ ਮੀਟਿੰਗ ਦੇ ਵਿੱਚ ਚੇਅਰਮੈਨ, ਉਪ ਚੇਅਰਮੈਨ ਤੇ ਸਕੱਤਰ ਜਨਰਲ ਦੀ ਚੋਣ ਜਿਹੜੀ ਆ ਜੀ ਉਹ ਸੰਭਵ ਹੁੰਦੀ ਆ। ਸੰਵਿਧਾਨ ਦੇ ਅਨੁਸਾਰ ਇਹਨਾਂ 3 ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਖਤਮ ਹੋਣ ਤੋਂ ਬਾਅਦ ਕੁੱਲ 26 ਮੈਂਬਰ ਜਿਹੜੇ ਆ ਜੀ ਉਹ ਨਾਮਜ਼ਦ ਕਰਕੇ ਜਨਰਲ ਕੌਂਸਲ ਦਾ ਗਠਨ ਜਿਹੜਾ ਉਹ ਕੀਤਾ ਜਾਂਦਾ। ਜਾਂ ਇਹਦਾ ਦੂਜੀ ਜਿਹੜੀ ਆ ਜੀ ਉਹ ਪ੍ਰਕਿਰਿਆ ਇਹ ਆ ਕਿ ਜਿਹੜੀ ਕਲਾ ਪਰਿਸ਼ਦ ਆ ਉਹਨੂੰ ਭੰਗ ਕੀਤਾ ਜਾਂਦਾ।
ਭੰਗ ਕਰਨ ਤੋਂ ਬਾਅਦ ਇਹਦੇ ਉੱਤੇ ਜਿਹੜੀਆਂ ਦੀ 3 ਅਹਿਮ ਨਿਯੁਕਤੀਆਂ ਉਹ ਕੀਤੀਆਂ ਜਾ ਸਕਦੀਆਂ ਨੇ। ਹਾਲਾਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਥੀਏਟਰ ਦੀ ਇੱਕ ਹੋਰ ਨਾਮਵਰ ਜਿਹੜੀ ਸ਼ਖਸੀਅਤ ਹੈ ਨੀਲਮ ਮਾਨ ਸਿੰਘ, ਉਹਨਾਂ ਨੂੰ ਵੀ ਕਲਾ ਪਰਿਸ਼ਦ ਦੇ ਵਿੱਚ ਅਹੁਦੇਦਾਰ ਜਿਹੜਾ ਜੀ ਉਹ ਨਾਮਜ਼ਦ ਕਰ ਦਿੱਤਾ। ਸੁਰਜੀਤ ਪਾਤਰ ਹੋਰਾਂ ਨੂੰ ਘਰੇ ਜਿਹੜਾ ਜੀ ਉਹ ਨਾਮਜ਼ਦਗੀ ਦੇ ਕੇ ਆਏ ਸਨ ਨਵਜੋਤ ਸਿੰਘ ਸਿੱਧੂ ਹੋਰੀ, ਔਰ ਜਿਹੜੇ ਸਾਹਿਤਕ ਖੇਤਰ ਆ ਉਹਦੇ ਵਿੱਚ ਇਹਦਾ ਸਵਾਗਤ ਵੀ ਜਿਹੜਾ ਜੀ ਵੱਡੇ ਪੱਧਰ ਦੇ ਉੱਤੇ ਹੋਇਆ ਸੀਗਾ। ਹੁਣ ਜਦੋਂ ਸਤਿੰਦਰ ਸੱਤੀ ਜਿੰਨੀ ਦੇਰ ਤੱਕ ਇਹਦੇ ਉੱਤੇ ਰਹੀ ਹੈ ਜੀ ਚੇਅਰਪਰਸਨ, ਉਦੋਂ ਤਾਂ ਕੋਈ ਬੋਲਿਆ ਨਹੀਂਗਾ, ਪਰ ਹੁਣ ਜਿਹੜੇ ਬਹੁਤੇ ਸਾਹਿਤਕਾਰ ਨੇ ਜੀ ਉਹ ਬੋਲਣ ਲੱਗੇ ਨੇ ਔਰ ਇਹ ਕਹਿਣ ਲੱਗੇ ਨੇ ਕਿ ਸੱਤੀ ਜਿਹੜੀ ਸੀਗੀ ਜੀ ਉਹਨੂੰ ਇਸ ਚੇਅਰ ਦੇ ਉੱਤੇ ਨਹੀਂ ਸੀ ਬਿਠਾਇਆ ਜਾਣਾ ਚਾਹੀਦਾ, ਕਿਉਂਕਿ ਇਹਦੇ ਉੱਤੇ ਬੜੇ ਨਾਮਵਰ ਸਾਹਿਤਕਾਰ ਜਿਨ੍ਹਾਂ 'ਚ ਡਾਕਟਰ MS ਰੰਧਾਵਾ, ਡਾਕਟਰ ਹਰਚੰਦ ਸਿੰਘ, ਕਰਤਾਰ ਸਿੰਘ ਦੁੱਗਲ, ਸਰਦਾਰ ਅੰਜੁਮ ਵਰਗੇ ਜਿਹੜੇ ਜੀ ਲੋਕ ਬੈਠੇ ਰਹੇ। ਉੱਥੇ ਸਤਿੰਦਰ ਸੱਤੀ ਨੂੰ ਲਿਆ ਕੇ ਇਸ ਚੇਅਰ ਦੇ ਉੱਤੇ ਬਿਠਾ ਕੇ ਇਸ ਚੇਅਰ ਦੀ ਜਿਹੜੀ ਰਿਸਪੈਕਟ ਹੈ ਉਹਨੂੰ ਘੱਟ ਕੀਤਾ ਗਿਆ ਸੀਗਾ। ਵੱਖ-ਵੱਖ ਜਿਹੜੇ ਸਾਹਿਤਕਾਰ ਨੇ ਉਹਨਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ, ਪਰ ਟੈਕਨੀਕਲੀ ਕੁਝ ਜਿਹੜੀਆਂ ਦੀ ਮਿਸਟੇਕ ਨੇ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕੀਤੀਆਂ ਨੇ। ਸਰਕਾਰ ਜਿਹੜੀ ਹੈ ਜੀ ਉਹ ਚਾਹੇ ਤਾਂ ਇਹਦੇ ਉੱਤੇ ਉਹਨੇ ਕਰਨਾ ਤਾਂ ਪਊਗਾ ਜੀ, ਉਹ ਕੁਛ ਨਾ ਕੁਛ ਜਿਹੜਾ ਜੀ ਇਸ ਪੱਖੋਂ ਕਰ ਸਕਦੀ ਹੈ ਕਿ ਇਸ ਸਭ ਕਾਸੇ ਨੂੰ ਦਰੁਸਤ ਜਿਹੜਾ ਜੀ ਉਹ ਕਰ ਦੇਵੇ, ਤੇ ਉਮੀਦ ਹੈ ਜੀ ਕਿ ਹੁਣ ਇਹ ਕਰੂਗੀ, ਪਰ ਇਹ ਕਾਹਲੀ ਨਾਲ ਫੈਸਲਾ ਲੈ ਲਿਆ ਗਿਆ ਜੀ ਪਹਿਲਾਂ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਕਿਹਾ ਪਹਿਲਾਂ ਬੋਲੇ ਨੇ ਡੰਡੇ ਦਾ ਡਰ ਬਹੁਤ ਸੀਗਾ। ਤੇ ਅੱਗੇ ਆਪਾਂ ਗਿੱਲ ਕਮਿਸ਼ਨ ਦੀ ਵੀ ਗੱਲ ਕਰਦੇ ਹਾਂ ਕਿ ਜਿਹੜਾ ਗਿੱਲ ਕਮਿਸ਼ਨ ਆ ਉਸ ਦੀ ਰਿਪੋਰਟ ਆਈ ਆ, ਉਸਨੇ ਦੱਸਿਆ ਕਿ ਜਿਹੜੇ ਝੂਠੇ ਆ ਕੇਸ ਉਹ ਪਾਏ ਗਏ ਉਹ ਬਿਲਕੁਲ ਝੂਠ ਸੀਗੇ। ਬਿਲਕੁਲ ਜੀ, ਐਕਚੁਅਲੀ 4200 ਦੇ ਕਰੀਬ ਜਿਹੜੀਆਂ ਐਪਲੀਕੇਸ਼ਨ ਨੇ ਜੀ ਇਹ ਜਿਹੜੇ ਸਾਬਕਾ ਹੈਗੇ ਨੇ ਜਸਟਿਸ MS ਗਿੱਲ ਉਹਨਾਂ ਦੇ ਕੋਲੇ ਜਿਹੜਾ ਜੀ ਉਹ ਆਏ ਨੇ। ਕਮਿਸ਼ਨ ਨੇ ਸ਼ਿਕਾਇਤ ਦੇ ਕੇਸਾਂ ਦੇ ਵਿੱਚੋਂ 172 ਦੀ ਘੋਖ ਜਿਹੜੀ ਹੈ ਜੀ ਉਹ ਕੀਤੀ ਆ। 79 ਕੇਸ ਜਿਹੜੇ ਨੇ ਜੀ 79 ਉਹ ਝੂਠੇ ਸਾਬਤ ਜਿਹੜੇ ਆ ਉਹ ਹੋਏ ਆ। 19 ਹੋਰ ਕੇਸਾਂ ਦੇ ਵਿੱਚ ਕਮਿਸ਼ਨ ਨੇ ਮੁਲਜ਼ਮਾਂ ਦੇ ਖਿਲਾਫ FIR ਰੱਦ ਕਰਨ ਦੀ ਸਿਫਾਰਿਸ਼ ਜਿਹੜੀ ਹੈ ਜੀ ਕੀਤੀ ਆ। ਕਮਿਸ਼ਨ ਜਿਹੜਾ ਜੀ ਉਹਨੇ ਸਿਫਾਰਿਸ਼ਾਂ ਜਿਹੜੀਆਂ ਕੀਤੀਆਂ ਨੇ ਇਹਦੇ ਵਿੱਚ ਅਦਾਲਤ ਨੂੰ ਰਿਪੋਰਟ ਰੱਦ ਕਰਦੀ ਆ। ਉੱਥੇ ਕ੍ਰਾਸ ਕੇਸਾਂ ਨੂੰ ਛੱਡ ਕੇ ਪਹਿਲੇ ਸ਼ਿਕਾਇਤਕਰਤਾ ਦੇ ਉੱਤੇ ਜਿਹਨੇ ਸ਼ਿਕਾਇਤ ਕੀਤੀ ਸੀ ਦਰਜ ਕਰਾਏ ਸੀ, ਇਹਦੇ ਵਿੱਚੋਂ ਇੱਕ ਧਾਰਾ 182 ਦੇ ਹੇਠ ਮੁਕੱਦਮਾ ਜਿਹੜਾ ਚਲਾਉਣ ਦੀ ਸਿਫਾਰਿਸ਼ ਵੀ ਕੀਤੀ ਆ। 19 ਕੇਸ ਜਿਹੜੇ ਜੀ ਇਸ ਤਰ੍ਹਾਂ ਦੇ ਨੇ। ਕਮਿਸ਼ਨ ਨੇ ਕਿਹਾ ਕਿ ਦੋਸ਼ੀ ਜਿਹੜੇ ਜੀ ਕਿਸੇ ਵੀ ਹਾਲਤ ਦੇ ਵਿੱਚ ਬਚਣੇ ਨਹੀਂ ਚਾਹੀਦੇ। ਜਸਟਿਸ ਗਿੱਲ ਹੋਰਾਂ ਨੇ ਕਿਹਾ ਕਿ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਪੁਲਿਸ ਅਧਿਕਾਰੀਆਂ ਦਾ ਸਾਫ਼ ਸੁਥਰਾ ਰਿਕਾਰਡ ਹੋਵੇ ਤੇ ਮੁੱਖ ਅਹੁਦਿਆਂ ਦੇ ਉੱਤੇ ਇਮਾਨਦਾਰ ਆਫੀਸਰ ਹੀ ਲਾਏ ਜਾਣ। ਕਮਿਸ਼ਨ ਨੇ ਇਦਾਂ ਦੇ ਕੇਸਾਂ ਦੇ ਵਿੱਚ ਜਾਂਚ ਦਾ ਹੁਕਮ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਜਿਹੜੀ ਅੰਤਿਮ ਰਿਪੋਰਟ ਹੈ CRPC ਦੀ ਧਾਰਾ 173 ਦੇ ਹੇਠ ਪੇਸ਼ ਨਹੀਂ ਕੀਤੀ ਗਈ ਤੇ ਦੋਸ਼ੀਆਂ ਨੂੰ ਅਦਾਲਤਾਂ ਨੇ ਜਿਹੜਾ ਸੀਗਾ ਉਹ ਬਰੀ ਕਰ ਦਿੱਤਾ ਜੀ। ਜਿਹੜਾ ਇਹ ਕਮਿਸ਼ਨ ਹੈ ਇਹਨੇ ਕੁਝ ਗੱਲਾਂ ਜਿਹੜੀਆਂ ਦੀ ਸਰਕਾਰ ਨੂੰ ਇਹ ਕਿਹਾ ਕਿ ਉਹ ਤੁਰੰਤ ਲਾਗੂ ਕਰੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਰਿਪੋਰਟ ਜਿਹੜੀ ਦੀ ਦਿੰਦਿਆਂ ਉਹਨਾਂ ਨੇ ਇਹ ਸਿਫਾਰਿਸ਼ਾਂ ਜਿਹੜੀਆਂ ਕੀਤੀਆਂ ਨੇ ਔਰ ਇਹ ਪਤਾ ਲੱਗਾ ਕਿ ਮੁੱਖ ਮੰਤਰੀ ਹੋਰਾਂ ਨੇ ਇਹ ਰਿਪੋਰਟ ਜਿਹੜੀ ਹੈ ਜੀ ਹਾਸਲ ਕਰਦਿਆਂ ਸਰ ਤੁਰੰਤ ਕਮਿਸ਼ਨ ਨੂੰ ਸਕੱਤਰ ਗ੍ਰਹਿ ਤੇ ਡਾਇਰੈਕਟਰ ਪ੍ਰੋਸੀਕਿਊਸ਼ਨ ਦੀ ਹੈਲਪ ਦੇ ਨਾਲ ਰਿਪੋਰਟ ਨੂੰ ਲਾਗੂ ਕਰਨ ਦੇ ਨਿਰਦੇਸ਼ ਜਿਹੜੇ ਆ ਜੀ ਉਹ ਦਿੱਤੇ ਆ। ਇਹਦੇ ਨਾਲ ਜ਼ਿਲ੍ਹਾ ਪੱਧਰ ਦੇ ਉੱਤੇ ਕਾਰਵਾਈ ਲਈ ਗ੍ਰਹਿ ਵਿਭਾਗ ਦੇ ਵੱਲੋਂ ਸੰਬੰਧਿਤ ਜ਼ਿਲ੍ਹਾ ਮੈਜਿਸਟ੍ਰੇਟ ਤੇ ਜ਼ਿਲ੍ਹਾ ਅਟਾਰਨੀਆਂ ਨੂੰ ਨੋਡਲ ਆਫੀਸਰ ਜਿਹੜਾ ਜੀ ਉਹ ਨਿਯੁਕਤ ਕੀਤਾ ਜਾਊਗਾ। ਨੋਡਲ ਆਫੀਸਰ ਜਿਹੜਾ ਉਹ ਕਾਰਵਾਈ ਬਾਰੇ ਇਸ ਕਮਿਸ਼ਨ ਰਾਹੀਂ ਸਰਕਾਰ ਨੂੰ ਰਿਪੋਰਟ ਜਿਹੜਾ ਉਹ ਕਰੂਗਾ। ਜਿਹੜੇ ਪਿਛਲੇ ਜਿਹੜੀ ਸਰਕਾਰ ਸੀ ਜੀ ਉਹਦੇ ਦੌਰਾਨ ਜਿਹੜੇ ਝੂਠੇ ਮਾਮਲੇ ਦਰਜ ਹੋਏ ਸੀ ਉਹਨਾਂ ਨੂੰ ਲੈ ਕੇ ਇਹ ਕਮਿਸ਼ਨ ਜਿਹੜਾ ਜੀ 5 ਅਪ੍ਰੈਲ ਨੂੰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਨਿਯੁਕਤ ਕੀਤਾ ਸੀਗਾ ਜੀ। ਹਾਂਜੀ, ਤੇ ਅੱਜ ਅਗਲੀ ਗੱਲ ਕਰਦੇ ਆ ਕਿ FIR ਤੋਂ ਬਿਨਾਂ ਹੀ ਜਲੰਧਰ ਦੀ ਪੁਲਿਸ ਨੇ ਕੁੜੀ ਨੂੰ ਥਾਣੇ 'ਚ ਰੱਖਿਆ। ਇਹ ਬਿਲਕੁਲ ਜੀ ਇਦਾਂ ਦੇ ਮਾਮਲੇ ਵੈਸੇ ਜਿਹੜੇ ਪੁਲਿਸ ਤੇ ਆਉਂਦੇ ਰਹਿੰਦੇ ਆ। ਜਿਹੜੇ ਆਪਾਂ ਕੇਸਾਂ ਦੀ ਗੱਲ ਕਰਕੇ ਹਟਿਆ ਇਹ ਵੀ ਉਹਦੇ ਨਾਲ ਹੀ ਰਿਲੇਟਡ ਜਿਹੜਾ ਕਿਹਾ ਜਾ ਸਕਦਾ ਹੈ। ਬਟਾਲੇ ਤੋਂ ਜਲੰਧਰ ਆ ਕੇ ਆਈਲੈਟ ਕਰਨ ਵਾਲੀ 23 ਸਾਲਾਂ ਦੀ ਜਿਹੜੀ ਕੁੜੀ ਸੀਗੀ ਉਹਦੇ ਨਾਲ ਛੇੜਖਾਨੀ ਕਰਨ ਵਾਲੇ ਜਿਹੜਾ ਮੁੰਡਾ ਸੀਗਾ ਉਹਨੂੰ ਫੜਨ ਦੀ ਥਾਂ ਦੇ ਉੱਤੇ ਜਲੰਧਰ ਦੇ ਕਮਿਸ਼ਨਰੇਟ ਪੁਲਿਸ ਨੇ FIR ਦੇ ਵਿੱਚ ਨਾਮ ਨਾ ਦਰਜ ਹੋਣ ਦੇ ਬਾਵਜੂਦ ਕੁੜੀ ਨੂੰ 2 ਰਾਤਾਂ ਹਵਾਲਾਤ ਦੇ ਵਿੱਚ ਬੰਦ ਰੱਖਿਆ ਜੀ। ਜਿਹੜੀ ਇਹ ਕੁੜੀ ਸੀ ਇਹਦੇ ਕੋਲੋਂ 10 ਕੋਰੇ ਕਾਗਜ਼ਾਂ ਦੇ ਉੱਤੇ ਸਾਈਨ ਵੀ ਕਰਵਾ ਲਏ ਗਏ।
ਪਿਛਲੇ ਸ਼ਨੀਚਰਵਾਰ ਨੂੰ ਵਾਪਰੀ ਇਹ ਜਿਹੜੀ ਘਟਨਾ ਸੀ, ਇਹਦੇ ਵਿੱਚ ਬਟਾਲਾ ਨੇੜੇ ਪਿੰਡ ਦੀ ਕੁੜੀ ਜਿਹੜੀ ਸੀ ਜਲੰਧਰ ਬੱਸ ਅੱਡੇ ਤੇ ਜਦੋਂ ਪਹੁੰਚੀ ਤਾਂ ਉਹਨੂੰ ਪਰੇਸ਼ਾਨ ਕਰ ਰਹੇ ਮੁੰਡੇ ਨੂੰ ਸਬਕ ਸਿਖਾਉਣ ਲਈ ਉਹਨੇ ਆਪਣੀ ਜਾਣ ਪਛਾਣ ਵਾਲੇ ਨਾਲ ਪੜ੍ਹਦੇ ਮੁੰਡਿਆਂ ਨੂੰ ਫੋਨ ਕਰ ਦਿੱਤਾ ਜੀ। ਇਹ ਮੁੰਡੇ ਇੱਥੇ ਆ ਗਏ, ਇਹਨਾਂ ਦੀ ਜਿਹੜੀ ਜੀ ਆਪਸੀ ਲੜਾਈ ਮੁੰਡਿਆਂ ਦੀ ਹੋਈ। ਪੁਲਿਸ ਨੇ ਲੜਕੀ ਦੀ ਹਮਾਇਤ ਦੇ ਉੱਤੇ ਆਏ ਜਿਹੜੇ ਮੁੰਡੇ ਸੀਗੇ ਗੁਰਜੰਟ ਸਿੰਘ ਤੇ ਉਹਦੇ ਦੋਸਤਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। FIR ਦੇ ਵਿੱਚ ਕੁੜੀ ਦਾ ਨਾਮ ਕਿਤੇ ਨਹੀਂ ਸੀਗਾ ਜੀ, ਪਰ ਕੁੜੀ ਨੂੰ ਪੁਲਿਸ ਨੇ ਅਰੈਸਟ ਕਰ ਲਿਆ। ਸ਼ਨੀਚਰਵਾਰ ਦੁਪਹਿਰੇ ਗ੍ਰਿਫਤਾਰ ਕੀਤੀ ਗਈ ਕੁੜੀ ਨੂੰ ਦੇਰ ਸ਼ਾਮ ਡਿਊਟੀ ਮੈਜਿਸਟ੍ਰੇਟ ਦੇ ਘਰੇ ਪੇਸ਼ ਕੀਤਾ ਗਿਆ। ਪੁਲਿਸ ਨੇ ਲੜਕੀ ਦਾ ਰਿਮਾਂਡ ਮੰਗਿਆ, ਪਰ ਡਿਊਟੀ ਮੈਜਿਸਟ੍ਰੇਟ ਨੇ ਲੜਕੀ ਨੂੰ ਜੇਲ੍ਹ ਭੇਜਣ ਦੇ ਹੁਕਮ ਦੇ ਦਿੱਤੇ ਜੀ। ਪੁਲਿਸ ਨੇ ਹੁਕਮਾਂ ਦੇ ਉਲਟ ਕੁੜੀ ਨੂੰ ਮੁੜ ਕੇ ਹਵਾਲਾਤ ਦੇ ਵਿੱਚ ਜਿਹੜਾ ਜੀ ਉਹ ਬੰਦ ਕਰ ਦਿੱਤਾ। ਅਗਲੇ ਦਿਨ ਐਤਵਾਰ ਨੂੰ ਵੀ ਕੁੜੀ ਜਿਹੜੀ ਸੀਗੀ ਜੀ ਉਹ ਡਿਵੀਜ਼ਨ ਨੰਬਰ 7 ਦੇ ਵਿੱਚ ਇਹਨੂੰ ਰੱਖਿਆ ਗਿਆ। ਜਿਹੜਾ ਲੜਕੀ ਦਾ ਪਿਤਾ ਹੈ ਜੀ ਉਹ ਇਹ ਕਹਿੰਦਾ ਕਿ ਉਹਨੇ ਪੁਲਿਸ ਕਮਿਸ਼ਨਰ ਤੱਕ ਵੀ ਜਿਹੜੀ ਜੀ ਇਸ ਮਾਮਲੇ ਦੇ ਉੱਤੇ ਉਦੋਂ ਹੀ ਪਹੁੰਚ ਕੀਤੀ, ਪਰ ਉਹ ਕਹਿੰਦਾ ਕਿ ਹੈਰਾਨਗੀ ਵਾਲੀ ਗੱਲ ਇਹ ਸੀਗੀ ਕਿ ਉਹਨੂੰ ਜਿਹੜਾ ਜੀ ਉੱਥੋਂ ਵੀ ਇਨਸਾਫ ਨਹੀਂ ਮਿਲਿਆ ਔਰ ਕਮਿਸ਼ਨਰ ਨੇ ਉਹਦੀ ਕੋਈ ਮਦਦ ਜਿਹੜੀ ਉਹ ਨਹੀਂ ਕੀਤੀ। ਛੇੜਖਾਨੀ ਕਰਨ ਵਾਲਾ ਮੁੰਡਾ ਜਿਹੜਾ ਜੀ ਉਹਨਾਂ ਦੇ ਪਿੰਡ ਦਾ ਹੀ ਦੱਸੀਦਾ ਹੈ ਤੇ ਉਹਦਾ ਇੱਕ ਰਿਸ਼ਤੇਦਾਰ ਪੁਲਿਸ ਦੇ ਵਿੱਚ ਹੈ, ਜਿਹਦੇ ਕਰਕੇ ਕੁੜੀ ਨੂੰ ਹੀ ਜਿਹੜਾ ਜੀ ਉਹ ਧਰ ਲਿਆ ਗਿਆ। ਲੜਕੇ ਨੂੰ ਕੇਸ ਦੇ ਵਿੱਚ ਸ਼ਾਮਲ ਹੀ ਨਹੀਂ ਕੀਤਾ ਗਿਆ ਜਿਹੜਾ ਛੇੜਖਾਨੀ ਕਰਦਾ ਸੀ। ਜਿਹੜੇ ਬਚਾਉਣ ਆਏ ਸੀਗੇ ਉਹਨਾਂ ਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਕਰ ਲਿਆ ਗਿਆ। ਇਹਦੇ ਘਟਨਾ ਦੇ ਵਿੱਚ ਸ਼ਿਕਾਇਤਕਰਤਾ ਬੱਸ ਅੱਡੇ ਦੀ ਪੁਲਿਸ ਚੌਕੀ ਦਾ ਜਿਹੜਾ ਜੀ ਉਹ ਮੁਲਾਜ਼ਮ ਦੱਸੀਦਾ। ਸੋਮਵਾਰ ਨੂੰ ਕੁੜੀ ਨੂੰ ਕਪੂਰਥਲਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਜੀ। ਬਚਾਅ ਪੱਖ ਦੇ ਵਕੀਲ ਦੇ ਵੱਲੋਂ ਜਿਹੜੀ ਅਪੀਲ ਦੇ ਉੱਤੇ ਕੁੜੀ ਨੂੰ ਪ੍ਰੋਡਕਸ਼ਨ ਵਾਰੰਟ ਤੇ ਜੇਲ੍ਹ ਚੋਂ ਲਿਆਂਦਾ ਗਿਆ ਔਰ ਅਦਾਲਤ ਦੇ ਵੱਲੋਂ ਕੁੜੀ ਨੂੰ ਜੇਲ੍ਹ ਵਿੱਚੋਂ ਲਿਆਉਣ ਲਈ ਜੇਲ੍ਹ ਸੁਪਰਡੈਂਟ ਨੂੰ ਬਕਾਇਦਾ ਜਿਹੜੀਆਂ ਜੀ ਈਮੇਲ ਕੀਤੀਆਂ ਗਈਆਂ ਤੇ ਕੁੜੀ ਨੂੰ ਪੂਰੀ ਸੁਰੱਖਿਆ ਜਿਹੜੀ ਸੀ ਉਹ ਪ੍ਰਦਾਨ ਕਰਨ ਦੇ ਹੁਕਮ ਦਿੱਤੇ ਗਏ। ਜੱਜ ਦੇ ਵੱਲੋਂ ਲੜਕੀ ਦੇ ਕਮਰਾ ਬੰਦ ਜਿਹੜੇ ਜੀ ਉਹ ਬਿਆਨ ਲਏ ਗਏ। ਕੁੜੀ ਦੇ ਵਕੀਲ ਨੇ ਜਿਹੜਾ ਜੀ ਇਹ ਦੱਸਿਆ ਜੀ ਕਿ ਕੁੜੀ ਦਾ ਨਾਂ ਜਦੋਂ FIR ਦੇ ਵਿੱਚ ਸ਼ਾਮਲ ਹੀ ਨਹੀਂ ਸੀਗਾ ਤੇ ਉਹਦੇ ਖਿਲਾਫ ਧਾਰਾ 307 ਜਿਹੜੀ ਕਿ ਇਰਾਦਾ ਕਤਲ ਹੈ ਉਹ ਧਾਰਾਵਾਂ ਉਹਦੇ ਉੱਤੇ ਕਿਵੇਂ ਜਿਹੜੀਆਂ ਦੀ ਉਹ ਲਾ ਦਿੱਤੀਆਂ ਗਈਆਂ। ਇਹਦੇ ਉੱਤੇ ਜਿਹੜੇ ਪੁਲਿਸ ਕਮਿਸ਼ਨਰੇਟ ਨੇ ਜੀ ਉਹ ਇਹ ਕਹਿੰਦੇ ਨੇ ਕਿ ਇਹਦੀ ਜਾਂਚ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਕਿ ਇਹ 307 ਧਾਰਾ ਇਸ ਕੁੜੀ ਦੇ ਖਿਲਾਫ ਬਾਅਦ ਦੇ ਵਿੱਚ ਕਿਵੇਂ ਲਾਈ ਗਈ। ਇਹ ਸਭ ਕੁਝ ਹੀ ਉੱਥੇ ਹੋ ਰੱਖ ਸਕਦਾ ਆ, ਇਹ ਤਾਂ ਕਹਿਣ ਦੀ ਗੱਲ ਹੀ ਨਹੀਂ ਕੋਈ। ਤੇ ਅੱਗੇ ਆਪਾਂ ਜੇ ਕਾਂਗਰਸ ਵਿਧਾਇਕਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਜ਼ੋਰ ਪਾਉਣਾ ਸ਼ੁਰੂ ਕੀਤਾ ਕਿ ਮਜੀਠੀਏ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਜ਼ੋਰ ਤਾਂ ਦੇਖੋ ਜੀ ਇਹ ਪੈ ਰਿਹਾ ਪਿਛਲੇ ਲੰਬੇ ਸਮੇਂ ਤੋਂ। ਹਾਂ ਇੰਨਾ ਹੈ ਕਿ ਹੌਲੀ ਹੌਲੀ ਹੁਣ ਜਿਹੜੀ ਇਹਨਾਂ ਵਿਧਾਇਕਾਂ ਦੀ ਗਿਣਤੀ ਆ ਉਹ ਵੱਧਦੀ ਤੁਰੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਹੋਰੀ ਦਿੱਲੀ ਜਾ ਪਹੁੰਚੇ ਨੇ ਇਹ ਵਿਧਾਇਕ। ਇਹਨਾਂ ਦੀ ਗਿਣਤੀ 3 ਦਰਜਨ ਦੇ ਕਰੀਬ ਜਿਹੜਾ ਜੀ ਉਹ ਦੱਸੀ ਦੀ ਆ। ਕੁਝ 37-38 ਇਹ ਵਿਧਾਇਕ ਨੇ ਕਾਂਗਰਸ ਦੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਲਿਖਤੀ ਰੂਪ ਦੇ ਵਿੱਚ ਆਪਣੇ ਸਾਰਿਆਂ ਨੇ ਸਾਈਨ ਕਰਕੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਜਿਹੜੀ ਹੈ ਜੀ ਉਹ ਕਾਰਵਾਈ ਕੀਤੀ ਜਾਵੇ। ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਯਾਦ ਦਿਵਾਇਆ ਕਿ ਇਲੈਕਸ਼ਨਾਂ ਤੋਂ ਪਹਿਲਾਂ ਉਹਨਾਂ ਨੇ ਅਜਿਹਾ ਵਾਅਦਾ ਕੀਤਾ ਸੀਗਾ ਔਰ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਦਿਆਲ ਸਿੰਘ ਕੋਲਿਆਂਵਾਲੀ ਨੂੰ ਉਹਦੀਆਂ ਬੇਹੁਦਰੀਆਂ ਕਰਕੇ ਉਹ ਜੇਲ੍ਹ ਵਿੱਚ ਡੱਕਣਗੇ। ਇਹਨਾਂ ਨੇ ਇਹ ਕਿਹਾ ਕਿ ਉਲਟਾ ਦਿਆਲ ਸਿੰਘ ਕੋਲਿਆਂਵਾਲੀ ਨੂੰ ਸਿਕਿਉਰਿਟੀ ਜਿਹੜੀ ਹੈ ਜੀ ਉਹ ਸਰਕਾਰ ਨੇ ਪ੍ਰੋਵਾਈਡ ਕੀਤੀ ਹੋਈ ਆ ਤੇ ਉਹ ਪਹਿਲਾਂ ਵਾਂਗੂ ਦੰਦਨਾਉਂਦਾ ਫਿਰਦਾ। ਜਿਹੜੇ ਇਹ ਵਿਧਾਇਕ ਨੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕਾਰਵਾਈ ਕਰਨ ਤੋਂ ਜਿਹੜਾ ਜੀ ਉਹ ਸ਼ਾਇਦ ਜਿਹੜੀ ਸਰਕਾਰ ਜਾਂ ਕੈਪਟਨ ਅਮਰਿੰਦਰ ਸਿੰਘ ਹੁਰੀ ਪਿੱਛੇ ਹਟ ਰਹੇ ਨੇ। ਮਾਝੇ ਦੇ ਵਿੱਚ ਜਿਹੜੇ ਖਾਸ ਤੌਰ ਦੇ ਉੱਤੇ MLAs ਨੇ ਉਹਨਾਂ ਦੇ ਵਿੱਚੋਂ ਜਿਹੜਾ ਬਹੁਤਿਆਂ ਦਾ ਇਹ ਕਹਿਣਾ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਪਿਛਲੇ ਦਿਨਾਂ ਤੋਂ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਸੀਨੀਅਰ ਕਾਂਗਰਸੀ ਵਿਧਾਇਕ ਨੇ ਉਹਨਾਂ ਦੇ ਖਿਲਾਫ ਤਿੱਖੀ ਬਿਆਨਬਾਜ਼ੀ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ। ਕਾਂਗਰਸ ਦੇ ਇਹਨਾਂ ਵਿਧਾਇਕਾਂ ਨੇ ਚੋਣ ਵਾਅਦਾ ਜਿਹੜਾ ਜੀ ਉਹ ਯਾਦ ਕਰਵਾਇਆ ਕਿ ਨਸ਼ਿਆਂ ਦੇ ਉੱਤੇ ਖਾਸ ਤੌਰ ਤੇ ਚਿੱਟੇ ਦੇ ਸੁਦਾਗਰਾਂ ਦੇ ਵਿਰੁੱਧ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਮੁਹਿੰਮ ਚਲਾਈ ਜਾਊਗੀ। ਇਹਨਾਂ ਵਿਧਾਇਕਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਇਹਦੇ ਉੱਤੇ ਜਿਹੜੀ STF ਆ ਉਹ ਕੰਮ ਕਰ ਰਹੀ ਆ ਪਰ ਕਿਸੇ ਵੀ ਵੱਡੇ ਬੰਦੇ ਨੂੰ ਹੱਥ ਨਹੀਂ ਪਿਆ, ਨੱਥ ਨਹੀਂ ਪਈ, ਜਿਹਦੇ ਕਰਕੇ ਜਿਹੜਾ ਜੀ ਪੰਜਾਬ ਦੇ ਲੋਕ ਜਿਹੜੇ ਆ ਉਹ ਇਹ ਸਮਝਣ ਲੱਗੇ ਆ ਕਿ ਇਹ ਜਾਣਬੁੱਝ ਕੇ ਕਾਰਵਾਈ ਨਹੀਂ ਹੋ ਰਹੀ। ਹੁਣ ਇਹ ਕਿਹਾ ਗਿਆ ਜੀ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹਨਾਂ ਵਿਧਾਇਕਾਂ ਨੂੰ ਇਹ ਗੱਲ ਕਹੀ ਆ ਕਿ ਕਾਰਵਾਈ ਹੋਊਗੀ ਪਰ ਗੁਰਦਾਸਪੁਰ ਦੀ ਜ਼ਿਮਨੀ ਚੋਣ ਤੱਕ ਇਹ ਲੋਕ ਚੁੱਪ ਰਹਿਣ।
ਇਹ ਜਿਹੜੇ ਵਿਧਾਇਕ ਨੇ ਉਹ ਮੁੜ ਆਏ ਨੇ ਇਹ ਜਿਹੜਾ ਜੀ ਉਧਰੋਂ ਵਾਅਦਾ ਲੈ ਕੇ ਕਿ ਠੀਕ ਹੈ ਗੁਰਦਾਸਪੁਰ ਦੀ ਜਿਹੜੀ ਜ਼ਿਮਨੀ ਚੋਣ ਹੈ ਉਦੋਂ ਤੱਕ ਉਹ ਇੰਤਜ਼ਾਰ ਕਰ ਲੈਂਦੇ ਨੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਲੋਕਾਂ ਦੀ ਜਿਹੜੀ ਮਾਨਸਿਕ ਹਾਲਤ ਆ ਉਹ ਬੜੀ ਅਜੀਬੋ-ਗਰੀਬ ਆ। ਟਰਾਂਸਜੈਂਡਰ ਦੀ ਬੜੇ ਰੁੱਖ ਉਧਰ ਨੂੰ ਅਪਣਾ ਰਹੇ ਲੋਕ, ਕੀ ਕਾਰਨ ਕੀ ਹੈ ਇਸ ਦਾ? ਜਿਵੇਂ ਗੱਲ ਹੈ ਜੀ ਕਿ ਇਹ ਸਾਡੇ ਸਮਿਆਂ ਦੇ ਵਿੱਚ ਹੀ ਹੋਣਾ ਸੀਗਾ ਜੀ। ਮਤਲਬ ਕਿਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਇਸ ਵੇਲੇ ਸਾਹਮਣੇ ਆ ਰਹੀਆਂ ਨੇ ਉਹ ਵੀ ਪੰਜਾਬ ਦੇ ਬਾਰੇ ਦੇ ਵਿੱਚ। ਇਹ ਰਿਪੋਰਟ ਜਿਹੜੀ ਹੈ ਜੀ ਬੜੀ ਫਿਕਰਮੰਦੀ ਵਾਲੀ ਰਿਪੋਰਟ ਹੈ। ਜੇ ਕੋਈ ਫਿਕਰਮੰਦੀ ਇਹਦੇ ਉੱਤੇ ਕਰਨਾ ਚਾਹੇ ਤਾਂ ਉੱਤਰੀ ਭਾਰਤ ਦੇ ਮੈਡੀਕਲ ਹੱਬ ਦੇ ਵਜੋਂ ਜਾਣਿਆ ਜਾਂਦਾ ਜਲੰਧਰ ਸ਼ਹਿਰ ਜਿਹੜਾ ਜੀ ਉਹ ਲਿੰਗ ਬਦਲਾਉਣ ਸੰਬੰਧੀ ਸਰਜਰੀ ਦਾ ਕੇਂਦਰ ਬਣਦਾ ਜਾ ਰਿਹਾ ਜੀ। ਹਸਪਤਾਲਾਂ ਦੇ ਵਿੱਚ ਇਹ ਸਰਜਰੀ ਅੰਦਰ ਖਾਤੇ ਕੀਤੀ ਜਾਂਦੀ ਆ। ਇਹ ਆਪਰੇਸ਼ਨ ਇਸ ਤਰ੍ਹਾਂ ਦੇ ਲੋਕਾਂ ਦੇ ਵੱਲੋਂ ਕਰਵਾਇਆ ਜਾਂਦਾ ਜਿਹੜੇ ਆਪਣੇ ਲਿੰਗ ਦੇ ਨਾਲ ਜਿਹੜਾ ਜੀ ਉਹ ਸਹਿਜਤਾ ਮਹਿਸੂਸ ਨਹੀਂ ਕਰਦੇ, ਟਰਾਂਸਜੈਂਡਰ ਤੇ ਲਿੰਗ ਬਦਲਾਉਣ ਦੀ ਇੱਛਾ ਜਿਹੜੀ ਆ ਉਹ ਰੱਖਦੇ ਨੇ। ਇਹ ਸਰਜਰੀ ਕਰਾਉਣ ਵਾਲੇ ਬਹੁਤੇ ਜਿਹੜੇ ਨੇ ਟਰਾਂਸਜੈਂਡਰ ਦੇਹ ਵਪਾਰ ਦੇ ਧੰਦੇ ਦੇ ਵਿੱਚ ਪੈ ਜਾਂਦੇ ਨੇ, ਜਿਹਦਾ ਮੁੱਖ ਕਾਰਨ ਪੈਸਾ ਕਮਾਉਣਾ। ਸਾਲ 14 ਦੇ ਵਿੱਚ ਇਦਾਂ ਦੇ ਮਾਮਲਿਆਂ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਸੀ ਜਿਹਦੇ ਤਹਿਤ ਸਰਕਾਰ ਕਿਸੇ ਵੀ ਵਿਅਕਤੀ ਨੂੰ ਆਪਣੀ ਮਰਜ਼ੀ ਦੇ ਨਾਲ ਜਿਹੜਾ ਜੀ ਉਹ ਲਿੰਗ ਬਦਲਾਉਣ ਦੇ ਹੱਕ ਤੋਂ ਵਾਂਝਾ ਨਹੀਂ ਰੱਖ ਸਕਦੀ। ਇੱਕ ਕੁੜੀ ਜਿਹੜੀ 14 ਸਾਲ ਪਹਿਲਾਂ ਉਹਦੇ ਪਰਿਵਾਰ ਨੇ ਇਹਨੂੰ ਇਸ ਕਰਕੇ ਤਿਆਗ ਦਿੱਤਾ ਸੀ ਕਿਉਂਕਿ ਪਰਿਵਾਰ ਨੂੰ ਉਹਦੇ ਟਰਾਂਸਜੈਂਡਰ ਹੋਣ ਬਾਰੇ ਪਤਾ ਲੱਗਿਆ ਸੀ। ਇਹ ਕੁੜੀ 22 ਸਾਲਾਂ ਦੀ ਆ, ਉਹਦੇ ਕੋਲੇ ਕੋਈ ਨੌਕਰੀ ਨਹੀਂ ਤੇ ਉਹ ਮਜਬੂਰੀ ਦੇ ਵਸ ਜਿਹੜਾ ਜੀ ਦੇਹ ਵਪਾਰ ਦੇ ਧੰਦੇ ਦੇ ਵਿੱਚ ਪੈ ਗਈ ਔਰ ਇਹਦੇ ਲਈ ਉਹਨੇ ਕੁਝ ਸਮਾਂ ਪਹਿਲਾਂ ਜਿਹੜੀ ਜੀ ਸਰਜਰੀ ਕਰਵਾਈ। ਕੁੜੀ ਦਾ ਕਹਿਣਾ ਹੈ ਕਿ ਬਾਕੀ ਲੋਕਾਂ ਵਾਂਗੂ ਸਾਨੂੰ ਪੜ੍ਹਾਈ ਤੇ ਕੰਮ ਦੇ ਬਰਾਬਰ ਦੇ ਮੌਕੇ ਨਹੀਂ ਮਿਲਦੇ, ਜਿਹਦੇ ਕਰਕੇ ਸਾਡੇ ਵਿੱਚੋਂ ਬਹੁਤਿਆਂ ਨੂੰ ਸਾਡੇ ਪਰਿਵਾਰ ਜਿਹੜੇ ਆ ਜੀ ਉਹ ਤਿਆਗ ਦਿੰਦੇ ਆ। ਉਹ ਕਹਿੰਦੀ ਕਿ ਉਹਨੂੰ ਉਹ ਲੱਗਿਆ ਕਿ ਦੇਹ ਵਪਾਰ ਦਾ ਧੰਦਾ ਜਿਹੜਾ ਜੀ ਉਹ ਸਹੀ ਆ, ਇਸ ਕਰਕੇ ਉਹ ਜਿਹੜਾ ਜੀ ਉਹਨੇ ਲਿੰਗ ਤਬਦੀਲ ਕਰਾਇਆ ਔਰ ਉਹ ਕਹਿੰਦੀ ਹੈ ਕਿ ਹੁਣ ਉਹਦਾ ਗੁਜ਼ਾਰਾ ਜਿਹੜਾ ਉਹ ਚੰਗਾ ਚੱਲ ਰਿਹਾ ਜੀ। ਉਹ ਕਹਿੰਦੀ ਕਿ ਇਹੀ ਸਰਜਰੀ ਜਿਹੜੇ ਆ ਜੀ ਮੇਰੇ ਵਾਸਤੇ ਆਮਦਨ ਦਾ ਵਸੀਲਾ ਬਣੀ ਹੋਈ ਆ। ਹਸਪਤਾਲਾਂ ਦੇ ਵਿੱਚ ਜਿਹੜੀ ਹੁੰਦੀ ਹੈ ਸਰਜਰੀ ਗੁਪਤ ਰੱਖੀ ਜਾਂਦੀ ਹੈ ਕਿਉਂਕਿ ਪ੍ਰਬੰਧਕਾਂ ਨੂੰ ਸਮਾਜਿਕ ਤੇ ਧਾਰਮਿਕ ਸੰਗਠਨਾਂ ਦੇ ਵਿਰੋਧ ਦਾ ਡਰ ਜਿਹੜਾ ਜੀ ਉਹ ਬਣਿਆ ਰਹਿੰਦਾ। ਜਿਹੜੇ ਹਸਪਤਾਲ ਨੇ ਜੀ ਇੱਥੇ ਸਰਜਰੀ ਦੇ ਵਾਸਤੇ ਮਨਮਰਜ਼ੀ ਦੀ ਫੀਸ ਵਸੂਲੀ ਜਾਂਦੀ ਆ। ਜਿਹੜਾ ਟਰਾਂਸਜੈਂਡਰ ਹੈ, ਜਲੰਧਰ ਦਾ ਰਹਿਣ ਵਾਲਾ ਜੀ, ਉਹਨੇ ਇਹ ਕਿਹਾ ਕਿ ਹਸਪਤਾਲਾਂ ਦੇ ਵਿੱਚ ਇਹ ਸਰਜਰੀ 5 ਤੋਂ 7 ਲੱਖ ਰੁਪਏ ਦੇ ਵਿੱਚ ਹੁੰਦੀ ਆ। ਇੱਕ ਕੁੜੀ ਜਿਹੜੀ ਹੈ ਜੀ ਉਹ ਇਹ ਦਾਅਵਾ ਕਰਦੀ ਹੈ ਕਿ ਪਿਛਲੇ ਵਾਰੇ ਉਹਨੇ ਇੱਥੋਂ ਦੇ ਇੱਕ ਵੱਡੇ ਹਸਪਤਾਲ ਤੋਂ 5 ਲੱਖ ਰੁਪਏ ਦੇ ਵਿੱਚ ਸਰਜਰੀ ਜਿਹੜੀ ਉਹ ਕਰਵਾਈ ਸੀਗੀ। ਨਾ ਸਿਰਫ ਇਸ ਏਰੀਏ ਦੇ ਬਲਕਿ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਜੀ ਜਲੰਧਰ ਵੱਲ ਨੂੰ ਰੁੱਖ ਜਿਹੜਾ ਜੀ ਇਹ ਟਰਾਂਸਜੈਂਡਰ ਜਿਹੜੇ ਆ ਉਹ ਕਰ ਰਹੇ ਆ ਲਿੰਗ ਤਬਦੀਲੀ ਦੇ ਵਾਸਤੇ। ਬੇਸ਼ੱਕ ਕੁਝ ਲੋਕਾਂ ਦੇ ਵਾਸਤੇ ਇਹ ਸਬਜੈਕਟ ਜਿਹੜਾ ਜੀ ਬੜਾ ਬੋਲਡ ਟਾਈਪ ਦਾ ਹੋਵੇ, ਉਹ ਉਹਨਾਂ ਦੀ ਸਮਝ ਤੋਂ ਥੋੜਾ ਜਿਹੜਾ ਜੀ ਉਹ ਬਾਹਰ ਹੋਵੇ, ਪਰ ਇੰਨਾ ਹੈ ਜੀ ਕਿ ਇਹ ਇਸ ਕਰਕੇ ਥੋੜਾ ਜਿਹਾ ਜੀ ਵੱਖਰਾ ਹੈ ਕਿ ਇੱਕ ਫਿਕਰਮੰਦੀ ਜਿਹੜੀ ਹੈ ਜੀ ਵੱਡੀ ਉਹ ਕਹੀ ਜਾ ਸਕਦੀ। ਇੱਕ ਤਾਂ 5 ਤੋਂ 7 ਲੱਖ ਰੁਪਏ ਦੀ ਜਿਹੜੀ ਲੁੱਟ, ਦੂਸਰਾ ਕਿ ਇਹ ਦੇਹ ਵਪਾਰ ਵੱਲ ਨੂੰ ਜਿਹੜੇ ਜੀ ਉਹ ਸਾਰੇ ਦੇ ਸਾਰੇ ਜਾ ਰਹੇ ਨੇ, ਜਿਹੜੇ ਨਿਰਸੰਦੇਹ ਕਈ ਕਿਸਮ ਦੀਆਂ ਬਿਮਾਰੀਆਂ ਨੂੰ ਵੀ ਤੁਸੀਂ ਕਹਿ ਸਕਦੇ ਹੋ ਕਿ ਸੱਦਾ ਦੇ ਰਹੇ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।